ਗੋਆ ਦੇ ਵਿੱਚ ਕਾਂਗਰਸ ਦੇ 11 ਐਮਐਲਏਆਂ ਚੋਂ 8 ਐਮਐਲਏ ਜਿਹੜੇ ਨੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ। ਇਹ ਸਾਰੇ ਹੀ ਐਮਐਲਏ ਜਦੋਂ ਜਿੱਤੇ ਵੀ ਇਹਨਾਂ ਨੂੰ ਮੰਦਰ 'ਚ ਚਰਚ ਦੇ ਵਿੱਚ ਦਰਗਾਹ ਤੇ ਲਿਜਾ ਕੇ ਸਹੁੰ ਖਵਾਈਆਂ ਗਈਆਂ ਔਰ ਮਹਾਲక్ష్ਮੀ ਕੇ कहदा ਮੰਦਰ ਹੈ ਉਹਦੇ 'ਚ ਹੀ ਦਿਗੰਬਰ ਕਮਾਤ ਔਰ ਇਹ ਸਹੁੰ ਖਾ ਰਹੇ ਨੇ ਵੀ ਅਸੀਂ हे माता तेरा नां लैके कि भी असी कांग्रेस रवांगे, किसी हालत भी पार्टी नहीं छड्डांगे। उन्हें कहा जी मैं हाँ उदों मैं सौं खाधी सी, मैं फिर गया देवी दे मंदिर, देवी तो मैं फिर पूछा तो देवी ने मैनू कहा भी कोई कर नहीं, जैसा तू चाह तू कर, तू ठीक है। पंजाब दे विच ये आम आदमी पार्टी के लीडर ने हरपाल चीमा दूजिया ने प्रेस कॉन्फ्रेंस करके कहा बीजेपी tried to buy 11 Punjab Aam Aadmi Party MLAs by offering rupees 25 crore each. Viewers, welcome back on program. So viewers, ਗੱਲਬਾਤ ਹੋਣ ਜਾ ਰਹੀ ਹੈ ਕਿ ਬੀਜੇਪੀ ਵੱਲੋਂ ਗੋਆ ਵਿੱਚ ਕਾਂਗਰਸ ਦੇ 11 ਐਮਐਲਏ ਚੋਂ 8 ਨੂੰ ਖਰੀਦ ਕੇ ਬੀਜੇਪੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦੋਸ਼ ਲਾਇਆ ਗਿਆ ਹੈ ਕਿ ਬੀਜੇਪੀ 25 ਕਰੋੜ ਵਿੱਚ ਉਸ ਦੇ ਐਮਐਲਏ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਬੀਜੇਪੀ ਨੇ ਕਰਪਸ਼ਨ ਦੀਆਂ ਸਾਰੀਆਂ ਹੱਦਾਂ ਨੇ ਉਹ ਕ੍ਰੋਸ ਕਰ ਲਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो निराज चौधरी का जिक्र करना बनता है जदों भी करप्शन या करप्ट लफज इंडियन कॉन्टैक्ट यूज़ होंदा है। बंगाली राइटर जिहड़े यूके बेस सी उन्हें किसी वेले लिखिया सी कि एवरी इंडियन इज़ जेनेटिकली करप्ट और अज जिन्हां दे हत्थ पावर है हिंदू तवियां दे ये तां इंटैलैक्चुअली करप्ट, फाइनैशियली करप्ट फ्रॉम एवरी एंगल, क्योंकि इंटैग्रिटी नां दी तां कोई चीज़ नहीं है। झूठ दे माहिर ਵੱਡੇ ਤੋਂ ਵੱਡਾ ਝੂਠ ਜੋ ਇਹਨਾਂ ਤੋਂ ਮਰਜ਼ੀ ਕਰਾ ਲਓ, ਲੇਕਿਨ ਹੁਣ ਇਹਨਾਂ ਨੇ ਧਈਆ ਕੀਤਾ ਹੋਇਆ ਕਿ ਹਿੰਦੂ ਤੋਂ ਜਦੋਂ ਇਹਨਾਂ ਦਾ ਤੁਸੀਂ ਟਾਰਗੇਟਡ ਹਿੰਦੂ ਧਰਮ ਸੰਸਦ ਮੁਸਲਮਾਨਾਂ ਈਸਾਈਆਂ ਤੋਂ ਵੋਟ ਦਾ ਹੱਕ ਲੈਣ ਦੀ ਗੱਲ ਖਤਮ ਕਰਨ ਦੀ ਗੱਲ ਕਰਦੇ ਨੇ ਤੇ 2024 ਤੱਕ ਇਹਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਨੇ ਤੇ ਉਹ ਹਰ ਪਾਸਿਓਂ ਆਪਣਾ ਜਿਹੜਾ ਹੈ ਉਹ ਏਜੰਡਾ ਇੰਪਲੀਮੈਂਟ ਕਰ ਰਹੇ ਨੇ। ਅਸੀਂ ਦੇਖਿਆ ਕਿ ਅੱਜ ਹਿੰਦੀ ਦਿਵਸ ਦੇ ਨਾਂ ਥੱਲੇ ਜ਼ਬਰਦਸਤੀ ਹਿੰਦੀ ਇਹਨਾਂ ਨੇ ਜਿੰਨੇ ਫੋਰਨ ਐਮਬੈਸੀਆਂ ਹਾਈ ਕਮਿਸ਼ਨ ਦੂਜੇ ਨੇ ਉਹਦੇ 'ਚ ਹਿੰਦੀ ਔਰ ਈਵਨ ਸਿਕਿਉਰਿਟੀ ਫੋਰਸਿਸ ਦੀਆਂ ਜਿੰਨੇ ਵੈਬਸਾਈਟ ਨੇ ਬਾਈ ਡਿਫਾਲਟ ਹਿੰਦੀ 'ਚ ਇਹ ਸਾਰਾ ਉਹਨਾਂ ਦਾ ਏਜੰਡਾ ਚੱਲ ਹੀ ਰਿਹਾ। ਪਰ ਉਸ ਦੇ ਨਾਲ ਨਾਲ ਕਿਵੇਂ ਜਿੱਥੇ ਕੋਈ ਮਾੜੀ ਮੋਟੀ ਆਪੋਜੀਸ਼ਨ ਹੈ ਉਹਨੂੰ ਕਿਵੇਂ ਧਰਾਸ਼ਾਹੀ ਕਰ ਰਹੇ ਨੇ ਔਰ ਮੇਨ ਖਬਰਾਂ ਜਿਹੜੀਆਂ ਦੋ ਅੱਜ ਦੀਆਂ ਇਹਨਾਂ ਦੀ ਕਰਪਟ ਪ੍ਰੈਕਟਿਸਿਸ ਜੋ ਨਿਕਲਦੀਆਂ ਨੇ ਕਿ ਗੋਆ ਦੇ ਵਿੱਚ ਕਾਂਗਰਸ ਦੇ 11 ਐਮਐਲਏਆਂ ਚੋਂ 8 ਐਮਐਲਏ ਜਿਹੜੇ ਨੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ। ਹੁਣ ਉਹਨਾਂ ਦੇ ਵਿੱਚ ਈਵਨ ਦਿਗੰਬਰ ਕਮਾਤ ਜਿਹੜਾ ਸਾਬਕਾ ਜਿਹੜਾ ਕਾਂਗਰਸ ਵੱਲੋਂ ਚੀਫ ਮਿਨਿਸਟਰ ਸੀ ਗੋਆ ਦਾ ਉਹ ਵੀ ਸ਼ਾਮਲ ਹੈ। ਹੁਣ ਅੱਜ ਹੀ ਇਸ ਬਾਰੇ ਕਿ ਵੀ ਇਹ ਸਾਰੇ ਹੀ ਐਮਐਲਏ ਜਦੋਂ ਜਿੱਤੇ ਵੀ ਇਹਨਾਂ ਨੂੰ ਮੰਦਰ 'ਚ ਚਰਚ ਦੇ ਵਿੱਚ ਦਰਗਾਹ ਤੇ ਲਿਜਾ ਕੇ ਸਹੁੰ ਖਵਾਈਆਂ ਗਈਆਂ ਔਰ ਮਹਾਲక్ష్ਮੀ ਕੇ कहदा ਮੰਦਰ ਹੈ ਉਹਦੇ 'ਚ ਹੀ ਦਿਗੰਬਰ ਕਮਾਤ ਔਰ ਇਹ ਸਹੁੰ ਖਾ ਰਹੇ ਨੇ ਵੀ ਅਸੀਂ हे ਮਾਤਾ ਤੇਰਾ ਨਾਂ ਲੈ ਕੇ ਕਿ ਵੀ ਅਸੀਂ ਕਾਂਗਰਸ ਰਵਾਂਗੇ, ਕਿਸੇ ਹਾਲਤ ਵੀ ਪਾਰਟੀ ਨਹੀਂ ਛੱਡਾਂਗੇ। ਹੁਣ ਜਦੋਂ ਉਹਨੇ ਛੱਡੀ ਤਾਂ ਉਹਨੂੰ ਕਿਹਾ ਵੀ ਉਹ ਵੀਡੀਓਜ਼ ਨਾਰਮਲ ਵਾਇਰਲ ਹੋਈਆਂ ਨੇ। ਉਹਨੇ ਕਿਹਾ ਜੀ ਮੈਂ ਹਾਂ ਉਦੋਂ ਮੈਂ ਸਹੁੰ ਖਾਧੀ ਸੀ, ਮੈਂ ਫਿਰ ਗਿਆ ਦੇਵੀ ਦੇ ਮੰਦਰ, ਦੇवी ਤੋਂ ਮੈਂ ਫਿਰ ਪੁੱਛਿਆ तो देवी ने मैनू कहा भी कोई कर नहीं, जैसा तू चाह तू कर, तू ठीक है। और मैं हुण जे इस हद तक इन्हां दी मैंटैलिटी जिहड़ी है वो नज़र आ रही है भी करप्शन दा लैवल की है और ये रुझान क्योंकि उन्हां नूं हिंदू तवीआं नूं ये लगदा है भी भावें कांग्रेस सिखां दे नुकता निगाह तो सानूं कोई फर्क नहीं पैंदा, ये तां उन्हां दा भी एजेंडा यही सी सॉफ्ट हिंदूत्व। पर उन्होंने लगता है भी जदों तक एक नैशनल लैवल की पार्टी मौजूद है जिहड़ी उन्होंने चैलेंज कर सकती है उदों किसी वेले भी लोग दूजे पास उन्होंने बिल्कुल फिनिश करो। रीजनल पार्टीज उन्होंने वैसे ही शिव सेना का जो हाल महाराष्ट्र किया है, नीतीश कुमार बच गया, अकाली दल का जो हाल पंजाब किया है और उन्होंने ये लगता है कि वंस से जी कांग्रेस का माड़ा मोटा है फिनिश हो गया तो खलोना किने हुण राहुल गांधी तो लगा होया भारत जोड़ो दे नां थल्ले ते ओहदे थल्लों
ਜਿਹੜਾ ਉਹ ਕਾਰਪੇਟ ਖਿੱਚ ਰਹੇ ਨੇ। 11 ਚੋਂ 8 MLA ਜਿਹੜੇ ਨੇ, ਔਰ ਹੁਣ ਉਹਨਾਂ ਦਾ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ, ਹੁਣ ਇਹ ਹੈ ਵੀ ਤੁਸੀਂ ਪਾਰਟੀ ਬਦਲ ਨਹੀਂ ਸਕਦੇ, ਪਰ ਇਹ ਹੈ ਵੀ ਜੇ 2/3 ਮੈਜੋਰਿਟੀ ਹੋਏ ਜਿੰਨੇ ਵੀ MLA MP ਨੇ, ਫਿਰ ਉਹਦੇ ਤੇ ਐਂਟੀ ਡਿਫੈਕਸ਼ਨ ਲਾਅ ਹੀ ਜਿਹੜਾ ਉਹ ਲਾਗੂ ਨਹੀਂ ਹੁੰਦਾ। ਹੁਣ ਜੇ 11 ਚੋਂ 8 ਨਿਕਲ ਗਏ, 2/3 ਤਾਂ ਹੋ ਗਏ। ਹੁਣ ਇਕੱਲਾ ਇਹੀ ਨਹੀਂ ਵੀ ਗੋਆ 'ਚ ਹੈ, ਹੁਣ ਪੰਜਾਬ ਦੇ ਵਿੱਚ ਭਾਵੇਂ ਇਹਨਾਂ ਦੀ ਹੀ B ਟੀਮ ਹੈ, ਆਮ ਆਦਮੀ ਪਾਰਟੀ ਦੀ ਗਵਰਨਮੈਂਟ, 117 MLA ਚੋਂ 92 MLA ਆਮ ਆਦਮੀ ਪਾਰਟੀ ਦੇ ਨੇ ਜੀ, ਪਰ ਇਸ ਹੱਦ ਤੱਕ ਨੇ ਕਿ ਵੀ ਇਹ ਈਵਨ ਪੰਜਾਬ 'ਚ ਵੀ ਖਰੀਦੋ ਫਰੋਖਤ ਕਰ ਰਹੇ ਨੇ। ਕਈ ਥਾਂ ਤੇ ਤਾਂ ਇਹਨਾਂ ਨੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਜਿਵੇਂ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਲਲਕਾਰਦੀ ਹੈ, ਤੇ ਉਹਨਾਂ ਨੇ ਕੱਲ੍ਹ ਉੱਥੇ ਕਿਸ ਕਿਸਮ ਦੀ ਹਿੰਸਾ ਕੀਤੀ, ਔਰ ਕਿਸੇ ਵੇਲੇ ਵੀ ਉਹ ਲਾਅ ਐਂਡ ਆਰਡਰ ਦਾ ਨਾਂ ਲੈ ਕੇ ਗਵਰਨਮੈਂਟ ਡਿਸਮਿਸ ਵੀ ਕਰ ਸਕਦੇ ਨੇ। ਔਰ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ, ਹਰਪਾਲ ਚੀਮਾ, ਦੂਜਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ, BJP tried to buy 11 Punjab Aam Aadmi Party MLAs by offering ₹25 crore each, even issued death threat to one, claims ਹਰਪਾਲ ਚੀਮਾ। ਔਰ ਉਹਨਾਂ ਨੇ ਉਹਨਾਂ 11 MLA ਦੇ ਨਾਂ ਵੀ ਦੱਸ ਦਿੱਤੇ ਨੇ ਜਿਨ੍ਹਾਂ ਨੂੰ 25 ਕਰੋੜ ਆਫਰ ਕਰ ਰਹੇ ਨੇ ਕਿ ਭਾਈ ਤੁਸੀਂ BJP ਜੁਆਇਨ ਕਰੋ ਔਰ ਤੁਹਾਨੂੰ 25 ਕਰੋੜ ਮਿਲਣਗੇ। ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਵੀ ਉਹਨਾਂ ਦਾ CBI ਛਾਪੇ, ਇਨਕਮ ਟੈਕਸ ਛਾਪੇ, ED ਛਾਪੇ। ਹੁਣ ਇਹਨਾਂ ਹਾਲਾਤਾਂ 'ਚ ਜਿਹੜਾ ਕੋਈ ਇਹ ਮਹਿਸੂਸ ਕਰਦਾ ਹੈ ਕਿ ਇਸ ਸਿਸਟਮ 'ਚੋਂ ਜਸਟਿਸ ਨਿਕਲੇਗਾ, ਇਨਸਾਫ ਨਿਕਲੇਗਾ, ਨਾਰੇ ਤੁਸੀਂ ਇਹਨਾਂ ਦੇ ਜਿੰਨੇ ਮਰਜ਼ੀ ਸਭ ਕਾ ਸਾਥ, ਸਭ ਕਾ ਵਿਕਾਸ ਇੱਥੋਂ ਸ਼ੁਰੂ ਕੀਤਾ, ਔਰ ਹੁਣ ਵਿਸ਼ਵ ਗੁਰੂ ਭਾਰਤ ਨੂੰ ਬਣਾ ਰਹੇ ਨੇ। ਵਾਕਈ ਵਿਸ਼ਵ ਗੁਰੂ ਹੈ, ਜਿੱਥੇ ਉਹ ਜਿਵੇਂ ਉਹ ਯੋਗੀ UP ਦਾ ਗੁੰਡਾ, ਉਹ ਇੱਕ ਥਾਂ ਔਰ ਕੋਈ ਫੰਕਸ਼ਨ ਕਰ ਰਹੇ ਨੇ ਤੇ ਵੱਡੀਆਂ ਵੱਡੀਆਂ ਗਾਗਰਾਂ ਦੁੱਧ ਦੀਆਂ ਭਰੀਆਂ ਹੋਈਆਂ ਉਹ ਲਿੰਗ ਦੇ ਉੱਤੇ, ਸ਼ਿਵਲਿੰਗ ਤੇ ਪਾ ਰਹੇ ਨੇ, ਤੇ ਉਹ ਕਿਸੇ ਨੇ ਥੱਲੇ ਲਿਖਿਆ ਹੋਇਆ ਕਿ ਜਿਹੜੀ ਪੀਣ ਵਾਲੀ ਚੀਜ਼ ਆ ਉਹ ਰੋੜ ਰਹੇ ਨੇ, ਤੇ ਜਿਹੜੀ ਨਹੀਂ ਪੀਣ ਵਾਲੀ ਉਹ ਪੀ ਰਹੇ ਨੇ। ਯਾਨੀ ਗਊ ਮੂਤਰ ਜਿਹੜਾ ਉਹ 4 ਚਫੇਰੇ ਵੇਚ ਰਹੇ ਨੇ, ਉਹਨੂੰ ਕੈਂਸਰ ਦਾ ਵੀ ਇਲਾਜ ਤੋਂ ਲੈ ਕੇ। ਔਰ ਇਸ ਸਾਰੇ ਦੇ ਚੱਲਦੇ ਆ ਜਿਸ ਲੈਵਲ ਦੀ ਕਰਪਸ਼ਨ, ਔਰ ਪੈਸਾ ਅੰਨਾ ਇਹਨਾਂ ਦੇ ਕੋਲ। ਜੇ 25 ਕਰੋੜ ਆਫਰ ਕਰ ਸਕਦੇ ਨੇ ਤੇ ਇਹਨਾਂ ਨੂੰ ਤਾਂ ਕੋਈ ਕਿਸੇ ਚੀਜ਼ ਦੀ ਕਮੀ, ਹਕੂਮਤ ਇਹਨਾਂ ਦੇ ਕੋਲ ਹੈ, ਕਾਰਖਾਨੇਦਾਰ ਅੰਬਾਨੀ, ਅਡਾਨੀ, ਪਤੰਜਲੀ ਬਿਲੀਅਨਸ ਆਫ ਡਾਲਰਸ ਦੀਆਂ ਟ੍ਰੇਡਸ ਉਹਨਾਂ ਨੂੰ ਫਾਇਦਾ ਪਹੁੰਚਾਉਂਦੇ ਨੇ। ਉਹਨਾਂ ਦਾ ਸੌਦਾ ਫੌਜ, CRPF, 60,000 ਕਰੋੜ ਦੀ ਰਫਾਲ ਡੀਲ 'ਚੋਂ 30,000 ਕਰੋੜ ਦਾ ਇਕੱਲਾ ਅਡਾਨੀ ਦਾ ਉਹਦੇ 'ਚ ਹਿੱਸਾ ਹੈ, ਸ਼ੇਅਰ ਹੈ। ਸੋ ਇਹਨਾਂ ਹਾਲਾਤਾਂ 'ਚ ਇਹ ਫਿਰ ਨਿਰਾਦ ਚੌਧਰੀ ਯਾਦ ਆਉਂਦਾ ਹੈ ਕਿ ਭਾਈ ਇਹ ਤਾਂ ਹੈ ਹੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਪਰ ਇਸ ਵੇਲੇ ਕਿਵੇਂ ਉਹਨਾਂ ਕਰਪਟ ਲੋਕਾਂ ਨੇ ਹੁਣ ਹਕੂਮਤ ਦੇ ਉੱਤੇ ਜੱਫਾ ਮਾਰਿਆ ਹੋਇਆ ਹੈ, ਔਰ ਇਸ ਵੇਲੇ ਸਾਰੇ ਸਿਸਟਮ ਉਸ ਕਰਪਸ਼ਨ ਦੇ ਹਵਾਲੇ ਹੋ ਚੁੱਕੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।